ਸ਼੍ਰੋਮਣੀ ਕਮੇਟੀ ਨੇ ਵਰਲਡ ਸਿੱਖ ਕਨਵੈਨਸ਼ਨ ਬੁਲਾਉਣ ਦੀ ਕੀਤੀ ਮੰਗ। ਬੇਅਦਬੀ ਮਾਮਲੇ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਘੇਰੀ ਆਪਣੀ ਹੀ ਸਰਕਾਰ। ਕਾਬੁਲ ਵਿੱਚ ਵੱਡਾ ਬੰਬ ਧਮਾਕਾ, 19 ਲੋਕਾਂ ਦੀ ਹੋਈ ਮੌਤ। ਮੰਤਰੀ ਫੌਜਾ ਸਿੰਘ ਸ਼ਰਾਰੀ ਦੀ ਰਿਸ਼ਵਤ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੀ। ਅੱਜ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੇ ਦੌਰਾਨ ਫਿਰ ਰੌਲਾ ਰੱਪਾ ਹੀ ਪੈਂਦਾ ਰਿਹਾ, ਜਿੱਥੇ ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਦੱਸ ਦਈਏ ਕਿ ਫੌਜਾ ਸਿੰਘ ਸਰਾਰੀ ਦਾ ਇੱਕ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਜਿਹੜਾ ਆਡੀਓ ਕਲਿੱਪ ਆ ਉਹ ਬੜਾ ਵਾਇਰਲ ਹੋਇਆ ਸੀ, ਜਿਸ ਦੇ ਖਿਲਾਫ ਹੁਣ ਵਿਰੋਧੀ ਧਿਰਾਂ ਦੇ ਵੱਲੋਂ ਫੌਜਾ ਸਿੰਘ ਸਰਾਰੀ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਕਾਂਗਰਸ ਦੇ ਆਗੂਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ 'ਤੇ ਬਿਆਨ ਦੇਣ, ਦੱਸਣ ਵਿਧਾਨ ਸਭਾ ਨੂੰ ਕਿ ਉਹ ਫੌਜਾ ਸਿੰਘ ਸਰਾਰੀ ਦੀ ਇਸ ਕਰਪਸ਼ਨ ਦੇ ਉੱਤੇ ਕੀ ਕਾਰਵਾਈ ਕਰ ਰਹੇ ਨੇ। ਪਰ ਸਪੀਕਰ ਦੇ ਵੱਲੋਂ ਇਹ ਗੱਲ ਕਹਿ ਕੇ ਕਾਂਗਰਸੀ ਆਗੂਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ 0 ਆਰ ਦੇ ਵਿੱਚ ਉਹ ਸਰਕਾਰ ਨੂੰ ਇਸ ਗੱਲ ਦੇ ਲਈ ਮਜਬੂਰ ਨਹੀਂ ਕਰ ਸਕਦੇ ਕਿ ਉਹ ਕਿਸੇ ਗੱਲ ਦਾ ਜਵਾਬ ਦੇਣ। ਤਾਂ ਭਗਵੰਤ ਮਾਨ ਜਿਹੜੇ ਆ ਉਹਨਾਂ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਅਤੇ ਸਾਰਾ ਦਿਨ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ। ਪਰ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਸਪਸ਼ਟ ਕੀਤੀ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਪਾਰਟੀ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਫੌਜਾ ਸਿੰਘ ਸਰਾਰੀ ਜੇ ਦੋਸ਼ੀ ਪਾਏ ਗਏ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਅਗਰ ਅੱਜ ਇਸ ਦੀ ਤਬਾਹੀ ਹੋਈ ਆ ਤਾਂ ਉਹਦੇ 'ਚ ਫੋਰਮੋਸਟ ਇਸ਼ੂ ਕਰਪਸ਼ਨ ਹੈ, ਔਰ ਪਿਛਲੀ ਇਲੈਕਸ਼ਨ ਜਿਹੜੀ ਆ ਉਹ ਇਸੇ ਏਜੰਡੇ ਤੇ ਹੋਈ ਆ। ਪੰਜਾਬ ਦੇ ਵੋਟਰ ਨੇ ਬਹੁਤ ਵੱਡੀ ਤਬਦੀਲੀ ਲਿਆ ਕੇ ਬਦਲਾਵ ਲੈ ਕੇ ਆਏ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਵੱਡੀ ਲੜਾਈ ਦੀ ਉਮੀਦ ਕਰਦੇ ਆ। ਆਮ ਆਦਮੀ ਪਾਰਟੀ ਨੇ ਸ਼ੁਰੂਆਤ ਵਿੱਚ ਇੱਕ ਸਟੈਂਡਰਡ ਸੈੱਟ ਕੀਤਾ ਜਦੋਂ ਇਹਨਾਂ ਨੇ ਆਪਣੇ ਇੱਕ ਮੰਤਰੀ ਨੂੰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਮੈਂ ਇਹਦੇ ਤੇ ਇਲਜ਼ਾਮ ਅੰਦਰ ਬੁਲਾ ਕੇ ਸੁਣੇ, ਆਡੀਓ ਇਹਨੂੰ ਸੁਣਾਈ, ਇਸ ਨੇ ਕਬੂਲੀ, ਉਸ ਨੂੰ ਮਿਨਿਸਟਰ ਵਜੋਂ ਕੱਢ ਦਿੱਤਾ ਔਰ ਉਸ ਨੂੰ FIR ਦਰਜ ਕਰਕੇ ਉਸ ਨੂੰ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ। ਇਹ ਪੈਮਾਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂਆਤ ਵਿੱਚ ਆਪ ਹੀ ਸੈੱਟ ਕੀਤਾ। ਹੁਣ ਉਹਨਾਂ ਦਾ ਇੱਕ ਮਿਨਿਸਟਰ ਜਿਹੜਾ ਵਾ ਫੌਜਾ ਸਿੰਘ ਸਰਾਰੀ, ਉਹਦੀ ਜਿਹੜੀ ਆਡੀਓ ਦੁਨੀਆ ਭਰ ਵਿੱਚ ਵਾਇਰਲ ਹੋ ਗਈ ਆ, ਉਹ ਨਾ ਸਿਰਫ ਕਰਪਸ਼ਨ ਬਟ ਸਾਜ਼ਿਸ਼ ਕਰਕੇ ਪੈਸੇ ਐਕਸਟੋਰਸ਼ਨ ਕਰਨ ਦੀ ਗੱਲ ਕਰ ਰਿਹਾ, ਜਿਹੜਾ ਕਿ ਕਰਪਸ਼ਨ ਨਾਲੋਂ ਵੀ ਇੱਕ ਘਿਨਾਉਣਾ ਕ੍ਰਾਈਮ ਆ। ਲੇਕਿਨ ਪਿਛਲੇ 20-22 ਦਿਨ ਤੋਂ ਫੌਜਾ ਸਿੰਘ ਸਰਾਰੀ ਨੂੰ ਸਰਕਾਰ ਨੇ ਛੋਟ ਦਿੱਤੀ ਹੋਈ ਆ ਕਿ ਕੋਈ ਗੱਲ ਨਹੀਂ, ਤੁਸੀਂ ਆਪਣੇ ਕੰਪਲੇਨੈਂਟਸ ਨਾਲ ਐਡਜਸਟਮੈਂਟ ਕਰ ਲਓ, ਸੈਟਿੰਗ ਕਰ ਲਓ ਤੇ ਅਸੀਂ ਤੁਹਾਡਾ ਮੁਕੱਦਮਾ ਜਿਹੜਾ ਹੈਗਾ ਇਸ ਨੂੰ ਠੰਡੇ ਬਸਤੇ 'ਚ ਪਾ ਦਿਆਂਗੇ। ਕੱਲ ਕਾਂਗਰਸ ਪਾਰਟੀ ਨੇ ਬਤੌਰ ਮੇਨ ਆਪੋਜੀਸ਼ਨ ਪਾਰਟੀ, ਸਾਡਾ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ, ਅਸੀਂ ਫੈਸਲਾ ਕੀਤਾ ਕਿ ਪਹਿਲਾਂ ਇਸ ਇਸ਼ੂ ਤੇ ਇੱਕ ਫੰਡਾਮੈਂਟਲ ਡਿਸੀਜਨ ਆਉਣਾ ਚਾਹੀਦਾ ਵਾ। ਕੱਲ ਚੀਫ ਮਿਨਿਸਟਰ ਸਾਹਿਬ ਆਏ ਨਹੀਂ, ਸਦਨ ਚੱਲਿਆ ਨਹੀਂ ਔਰ ਇਹ ਕਹਿੰਦੇ ਨੇ ਕਿ ਅਸੀਂ ਸਦਨ ਤੋਂ ਭੱਜਦੇ। ਕਿਉਂ ਭੱਜਾਂਗੇ ਜੀ? ਅਸੀਂ ਸਦਨ ਤੋਂ ਤਾਂ ਇਹ ਭੱਜ ਰਹੇ ਨੇ। ਨਾ ਇਹਨਾਂ ਨੇ ਕੁਐਸਚਨ ਆਵਰ ਦਿੱਤਾ, ਅਲਾਟ ਕੀਤਾ, ਇੱਕਦਮ ਸੈਸ਼ਨ ਇੰਨੀ ਤੇਜ਼ੀ ਕਾਹਲੀ 'ਚ ਬੁਲਾਇਆ, ਨਾ ਇਹ 0 ਆਵਰ ਦੇਣ ਨੂੰ ਜਾਂਦੇ ਨੇ। ਔਰ ਮੈਂ ਸਮਝਦਾ ਜਿਹੜਾ ਮੋਸ਼ਨ ਆਫ ਕੌਨਫੀਡੈਂਸ ਹੈ, ਦੇਖੋ ਅੱਛੀ ਤਰ੍ਹਾਂ ਸਮਝੋ ਕਿ ਜਦ ਗਵਰਨਰ ਇਹਨੂੰ ਪਹਿਲਾਂ ਹੀ ਆਬਜੈਕਟ ਕਰ ਚੁੱਕੇ ਨੇ ਕਨਸਟੀਟਿਊਸ਼ਨ ਵੈਲਿਡਿਟੀ ਦਾ ਹਵਾਲਾ ਦੇ ਕੇ ਕਿ ਇਹ ਗੈਰ ਕਾਨੂੰਨੀ ਆ, ਉਹਨਾਂ ਨੇ ਸੈਸ਼ਨ ਹੀ ਰੱਦ ਕਰਤਾ। ਇਹਦਾ ਮਤਾ ਪਾਸ ਕਰ ਵੀ ਲੈਣਗੇ ਜੇ ਫਰਜ਼ ਕਰੋ 3 ਤਰੀਕ ਨੂੰ, ਉਹ ਮਤਾ ਉਹਨੇ ਪ੍ਰਵਾਨ ਹੀ ਨਹੀਂ ਕਰਨਾ, ਉਹ ਗਵਰਨਰ ਹਾਊਸ ਪਿਆਰੂ, ਤੁਸੀਂ ਮੇਰੇ ਨਾਲ ਆਪਾਂ 6 ਮਹੀਨੇ ਬਾਅਦ ਗੱਲ ਕਰਾਂਗੇ, ਉੱਥੇ ਪਿਆਊ ਸੜਦਾ ਹੋਊਗਾ ਕਿਤੇ। ਵਾਈ ਵੇਸਟ ਟਾਈਮ on something which is not going to produce any concrete results? और ਇਹਦੀ ਬਜਾਏ ਔਰ ਬੋਗਸ ਆਪਰੇਸ਼ਨ ਹੈ। FIR ਕੀ ਕਿੰਨੇ 15 ਦਿਨ ਹੋ ਗਏ, ਅੱਜ ਤੱਕ ਕੋਈ ਨਾਮਜ਼ਦ ਨਹੀਂਗਾ। ਕੋਈ ਕਹਿੰਦਾ 25 ਕਰੋੜ ਦਿੰਦਾ, ਕੋਈ ਕਹਿੰਦਾ 100 ਕਰੋੜ ਰੁਪਏ ਦਿੰਦਾ। ਸਾਰੀ ਬਕਵਾਸ ਪੰਜਾਬੀ ਜਿਹਨੂੰ ਕਹਿੰਦੇ ਆ, ਉਹ ਬਕਵਾਸ ਦੇ ਆਧਾਰ ਦੇ ਉੱਤੇ ਸੈਸ਼ਨ ਬੁਲਾ ਲਿਆ। ਸੈਸ਼ਨ ਅੱਜ ਤੁਸੀਂ ਦੇਖੋ, ਮੈਨੂੰ ਮਾਨਸਾ ਤੋਂ ਅੱਜ ਇੱਕ ਵੀਡੀਓ ਭੇਜੀ ਕਿਸੇ ਨੇ, ਉਹਨਾਂ ਦੇ ਨਰਮੇ ਦੇ ਖੇਤ ਪਾਣੀ 'ਚ ਡੁੱਬੇ ਪਏ ਨੇ। ਪਾਣੀ ਨਾਲ 1.5 ਲੱਖ ਹੈਕਟੇਅਰ ਝੋਨੇ ਦੀ ਫਸਲ ਖਰਾਬ ਹੋਈ। ਕੋਈ ਗੱਲ ਹੀ ਨਹੀਂ ਕਰਨ ਦਿੰਦੇ ਇੱਥੇ। ਤੁਸੀਂ ਗੱਲ ਕਰਦੇ ਆ ਸ਼ੋਰ ਮਚਾਉਣ ਲੱਗ ਜਾਂਦੇ। ਲਮਜ਼ੀ ਸਕਿਨ ਡਿਜ਼ੀਜ਼, ਬੇਅਦਬੀਆਂ ਦਾ ਮਸਲਾ, ਤੁਹਾਡਾ ਜਿਹੜਾ SYL ਦਾ ਮੁੱਦਾ, ਬੇਰੁਜ਼ਗਾਰ ਸਿੱਪੀ ਸ਼ਰਮਾ ਨੂੰ ਹੁਣ ਟੈਂਕੀ ਤੇ ਚੜੀ ਇਹਦੀ ਭੈਣ ਕੇਜਰੀਵਾਲ ਦੀ, ਤੇ ਉਹਨੂੰ ਹੁਣ ਫਿਰ ਉੱਥੇ ਲਾਇਆ ਸੀ ਉਦੋਂ ਇਲੈਕਸ਼ਨ ਤੋਂ ਪਹਿਲਾਂ, ਭੈਣ ਕਹਿ ਕੇ ਖਰੇ ਰੱਖੜੀ ਵੀ ਬਣਾਈ ਸੀਗੀ, ਤੇ ਹੁਣ ਉਹ ਫਿਰ ਚੜੀ ਫਿਰਦੀ ਆ ਟੈਂਕੀ ਦੇ ਉੱਤੇ। ਕਿੰਨੇ ਇਸ਼ੂਜ਼ ਨੇ। ਅਗਰ ਆਮ ਆਦਮੀ ਪਾਰਟੀ ਜਿਹੜੀ ਆ, ਇਹਨਾਂ ਨੇ ਇੱਕ ਸਟ੍ਰੈਟੇਜੀ ਬਣਾਈ ਹੋਈ ਆ, ਸਪੀਕਰ ਨਾਲ ਮਿਲ ਗਿਆ ਨਾਲ, Kultar Singh has absolutely surrendered his rights as a impartial speaker, और उन्हें नाल मिल के स्पीकर ने
ਬੇੜਾ ਗਰਕ ਕਰ ਦਿੱਤਾ ਹਾਊਸ ਦਾ। ਔਰ 92 ਬੰਦਿਆਂ ਦੀ ਸ਼ਾਊਟਿੰਗ ਬ੍ਰਿਗੇਡ ਆ, ਦੇ ਆਰ ਨਾਟ ਮੈਂਬਰਸ ਐਨੀ ਮੋਰ ਨਾਓ, ਦੇ ਆਰ ਸ਼ਾਊਟਿੰਗ ਬ੍ਰਿਗੇਡ, ਦੇ ਵਾਂਟ ਟੂ ਸ਼ਾਊਟ ਡਾਊਨ ਐਵਰੀਬਡੀ। ਹੁਣ ਕੱਲ ਦਾ ਇਹਨਾਂ ਨੇ ਇੱਕੋ ਹੀ ਡਰਾਮਾ ਸ਼ੁਰੂ ਕੀਤਾ ਹੋਇਆ ਹੈ ਕਿ ਫੌਜਾ ਸਿੰਘ ਸਰਾਰੀ ਦੇ ਇਸ਼ੂ ਦੇ ਉੱਪਰ। ਕੱਲ ਵੀ ਮੈਂ ਇਹਨਾਂ ਨੂੰ ਹਾਊਸ ਦੇ ਵਿੱਚ ਕਿਹਾ ਸੀਗਾ ਕਿ ਸ਼ਾਇਦ ਤੁਸੀਂ ਅਖਬਾਰ ਪੜ੍ਹ ਕੇ ਨਹੀਂ ਆਉਂਦੇ ਹੈਗੇ, ਕੱਲ ਦੇ ਟ੍ਰਿਬਿਊਨ ਦੀ ਔਰ ਬਾਕੀ ਅਖਬਾਰਾਂ ਦੀ ਖਬਰ ਪੜ੍ਹੋ। ਭਗਵੰਤ ਮਾਨ ਜੀ ਨੇ ਖੁਦ ਆਪ ਕਿਹਾ ਕਿ ਇੱਕ ਇੰਟਰਨਲ ਇਨਕੁਆਇਰੀ ਹੈ ਜਿਹੜੀ ਪਾਰਟੀ ਵੱਲੋਂ ਉਹ ਚੱਲ ਰਹੀ ਹੈ, ਜਦੋਂ ਉਹਦੀਆਂ ਫਾਈਂਡਿੰਗ, ਜਦੋਂ ਦੀ ਰਿਪੋਰਟ ਆ ਜਾਏਗੀ ਉਹਦੇ ਬਾਰੇ ਫੈਸਲਾ ਜਿਹੜਾ ਉਹ ਲੈ ਲਿਆ ਜਾਊਗਾ। ਪਰ ਸਿਰਫ ਔਰ ਸਿਰਫ ਉੱਥੇ ਘੱਗਰੀਆਂ ਪਾ ਕੇ ਡਰਾਮਾ ਕਰ ਰਹੇ ਸੀ ਜਿਸ ਤਰੀਕੇ ਦੇ ਨਾਲ, ਕੇਪਸ ਪਾ ਕੇ। ਮੈਂ ਸਮਝਦਾ ਕਿ ਬਹੁਤ ਅਨਫੋਰਚੂਨੇਟ ਹੈ, ਇਹ ਬਹੁਤ ਮੰਦਭਾਗਾ ਹੈ। ਇਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ, ਪੰਜਾਬ ਦੇ ਸਿਰ 1 ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ। ਅੱਜ ਇਹਨਾਂ ਦੇ ਕਿੰਨੇ ਹੀ ਮੰਤਰੀ, ਭਾਰਤ ਭੂਸ਼ਣ ਆਸ਼ੂ ਤੋਂ ਲੈ ਕੇ ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਸੰਗਤ ਸਿੰਘ ਗਿਲਜੀਆਂ ਔਰ ਜਿਹੜੇ ਐਮਐਲਏ ਇਹਨਾਂ ਦੇ ਪਠਾਨਕੋਟ ਵਾਲੇ ਜਿਹੜੇ ਪਿੱਛੇ ਜਿਹਨਾਂ ਦੇਹਾਂਤ ਹੋਇਆ, ਉਹ ਇਹ ਸਾਰੇ ਦੇ ਸਾਰੇ ਜਦੋਂ ਪੰਜਾਬ ਨੂੰ ਲੁੱਟ ਕੇ ਖਾ ਗਏ ਤੇ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲੁੱਟੇ ਹੋਏ ਸੋਮਿਆਂ ਦਾ ਹਿਸਾਬ ਕਿਤਾਬ ਇਹਨਾਂ ਨਾਲ ਬਰਾਬਰ ਕਰ ਰਹੀ ਹੈ। ਅੱਜ ਸਾਨੂੰ ਇਹਨਾਂ ਪੰਜਾਬ ਦੇ ਗੱਦਾਰਾਂ ਤੋਂ, ਸਾਨੂੰ ਪੰਜਾਬ ਦੇ ਦੋਖੀਆਂ ਤੋਂ, ਸਾਨੂੰ ਇਹਨਾਂ ਲੋਕਾਂ ਤੋਂ ਜਿਹੜੇ ਪੰਜਾਬ ਦੇ ਸੋਮਿਆਂ ਨੂੰ ਡਾਕਾ ਮਾਰ ਕੇ ਲੁੱਟ ਕੇ ਖਾ ਗਏ, ਸਾਨੂੰ ਉਹਨਾਂ ਤੋਂ ਸਰਟੀਫਿਕੇਟ ਇਮਾਨਦਾਰੀ ਦਾ ਲੈਣ ਦੀ ਲੋੜ ਨਹੀਂ ਹੈਗੀ। ਗੱਲ ਸਿੱਖ ਗੁਰਦੁਆਰਾ ਪ੍ਰਬੰਧ ਦੀ ਕਰਦੇ ਆ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਸਥਾਪਤੀ ਦਾ ਵਿਰੋਧ ਕਰ ਰਹੇ ਨੇ ਤੇ ਇਸ ਨੂੰ ਸਿੱਖਾਂ ਦੇ ਵਿੱਚ ਪਾੜ ਪਾਉਣ ਵਾਲਾ ਕਦਮ ਦੱਸ ਰਹੇ ਨੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੈਂਬਰ ਸਹਿਬਾਨ ਦਾ ਇੱਕ ਇਜਲਾਸ ਸੱਦਿਆ ਗਿਆ ਸੀ, ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਪੀਲ ਕੀਤੀ ਹੈ ਭਾਰਤ ਸਰਕਾਰ ਨੂੰ ਕਿ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਆਪਣੇ ਵੱਲੋਂ ਦਾਇਰ ਕਰੇ। ਨਾਲ ਹੀ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹ ਵੀ ਇੱਕ ਬਤੌਰ ਪਾਰਟੀ ਇਸ ਮਾਮਲੇ ਦੇ ਵਿੱਚ ਰਿਵਿਊ ਪਟੀਸ਼ਨ ਦਾਇਰ ਕਰ ਰਹੇ ਨੇ, ਪਰ ਕੇਂਦਰ ਸਰਕਾਰ ਨੂੰ ਵੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਵੱਲੋਂ ਇਹ ਰਿਵਿਊ ਪਟੀਸ਼ਨ ਦਾਇਰ ਕਰੇ ਤੇ ਇਸ ਸੰਬੰਧੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿਹੜੀ ਚਿੱਠੀ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਲਿਖੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੀ 4 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵੱਡਾ ਇਕੱਠ ਅੰਮ੍ਰਿਤਸਰ ਦੇ ਵਿੱਚ ਕੀਤਾ ਜਾਵੇਗਾ ਤੇ ਅੰਮ੍ਰਿਤਸਰ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ, ਜਿਹੜਾ ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਸੀ, ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਦੇ ਵਿੱਚ ਰਹਿਣ ਵਾਲੇ ਸਾਰੇ ਹੀ ਲੋਕ ਹਿੰਦੂ ਨੇ ਤੇ ਇਸ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਡੀਸੀ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ। ਇਸ ਤੋਂ ਇਲਾਵਾ ਜਿਹੜੇ ਸਿੱਖਾਂ ਦੇ ਮੌਜੂਦਾ ਚੱਲ ਰਹੇ ਮਸਲਿਆਂ ਦੇ ਹੱਲ ਦੇ ਲਈ ਤੇ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ 5 ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਨਾਲ ਇਕੱਤਰਤਾ ਕਰਕੇ ਤੇ ਕੁਝ ਸਮੇਂ ਦੇ ਵਿੱਚ ਹੀ ਜਿਹੜੀ ਵਰਲਡ ਸਿੱਖ ਕਨਵੈਨਸ਼ਨ ਜਿਹੜੀ ਆ ਇਸ ਨੂੰ ਸੱਦਣ, ਜਿਸ ਦੇ ਵਿੱਚ ਕਿ ਸਾਰੀਆਂ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਅਤੇ ਸਿੱਖ ਵਿਦਵਾਨਾਂ ਦੀ ਰਾਏ ਲੈ ਕੇ ਪੰਥ ਨੂੰ ਜਿਹੜਾ ਅਗਲਾ ਰਾਹ ਦੱਸਿਆ ਜਾਵੇ। ਅਸੀਂ ਪਹਿਲੇ ਦਿਨ ਵੀ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਉਹ ਮਤਾ ਜਿਹੜਾ ਸਾਡਾ ਸ਼੍ਰੋਮਣੀ ਕਮੇਟੀ ਦਾ ਮਤਾ ਅੰਤਰ ਕਮੇਟੀ ਦਾ ਸੀਗਾ, ਅਸੀਂ ਉਹਦੇ 'ਚ ਕਿਹਾ ਸੀ ਵੀ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਲੋਕਾਂ ਦੀਆਂ ਸੱਥਾਂ ਵਿੱਚ ਵੀ ਜਾਵਾਂਗੇ। ਅੱਜ ਦੇ ਹਾਊਸ ਨੇ ਜਿਹੜੀ ਕੱਲ ਅਸੀਂ ਸ਼੍ਰੀ ਅਮਿਤ ਸ਼ਾਹ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਆ ਵੀ ਜੇ ਤੁਸੀਂ ਸੁਹਿਰਦਤਾ ਦੇ ਨਾਲ, ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਜਦੋਂ 2014 ਦਾ ਇਹ ਐਕਟ ਬਣਿਆ ਸੀ ਪੰਜਾਬ ਤੇ ਹਰਿਆਣੇ ਨੂੰ ਸੱਦ ਕੇ ਵਿਚੋਲਗੀ ਸੈਂਟਰ ਆਪ ਕਰਦਾ ਤੇ ਇਹਦੀ ਅਗਵਾਈ ਆਪ ਕਰਕੇ ਆਪ ਫੈਸਲਾ ਦਿੰਦੇ, ਕਿਉਂਕਿ ਇਹ ਆਪ ਨਹੀਂ ਵਿਚਾਰਿਆ ਗਿਆ, ਸਿੱਧਾ ਕੋਰਟਾਂ ਦੇ ਵਿੱਚ ਚਲੇ ਗਿਆ। ਤੇ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਇੱਕ ਰਿਵਿਊ ਪਟੀਸ਼ਨ ਸ਼੍ਰੋਮਣੀ ਕਮੇਟੀ ਵੀ ਪਾਊਗੀ, ਇੱਕ ਰਿਵਿਊ ਪਟੀਸ਼ਨ ਸੈਂਟਰ ਗਵਰਨਮੈਂਟ ਆਪ ਵੀ ਪਾਵੇ, ਕਿਉਂਕਿ ਉਹਨਾਂ ਦੇ ਵੀ ਖਿਲਾਫ ਇਹ ਫੈਸਲਾ ਆ। ਉਹ ਰਿਵਿਊ ਪਟੀਸ਼ਨ ਉਹ ਵੀ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਪਾਉਣ ਤਾਂ ਕਿ ਸਿੱਖਾਂ ਦੇ ਜਿਹੜੇ ਹਿਰਦੇ ਇਸ ਗੱਲ ਨਾਲ ਛਲਣੀ ਹੋਏ ਆ ਉਹਨਾਂ ਨੂੰ ਕੋਈ ਧਰਵਾਸ ਮਿਲ ਸਕੇ। ਔਰ ਤੀਜਾ, ਚੌਥਾ, ਪੰਜਵਾਂ ਜਿਹੜਾ ਮਤਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ
ਸਰਬਸੰਮਤੀ ਸਾਰੇ ਹਾਊਸ ਨੇ ਇਹ ਫੈਸਲਾ ਕੀਤਾ ਕਿ 4 ਅਕਤੂਬਰ 2022 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵੱਡਾ ਇਕੱਠ ਕਰਕੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਚਾਹੁਣਗੇ ਔਰ ਹੋਰ ਸੰਗਤਾਂ ਦੀ ਸ਼ਮੂਲੀਅਤ ਦੇ ਨਾਲ ਇੱਕ ਮੈਮੋਰੈਂਡਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤਾ ਜਾਊਗਾ, ਜਿਹਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਜਿਸ ਤਰਜ਼ ਦੇ ਉੱਤੇ ਅੱਜ ਪ੍ਰਚਾਰ ਕੀਤਾ ਜਾ ਰਿਹਾ ਕਿ ਇਸ ਧਰਤੀ ਤੇ ਹਰ ਇੱਕ ਜਿਹੜਾ ਮਨੁੱਖ ਜੰਮਿਆ ਉਹ ਹਿੰਦੂ ਆ ਤੇ ਉਹ RSS ਦੀਆਂ ਜਿਹੜੀਆਂ ਚਾਲਾਂ ਉਹਨਾਂ ਨੂੰ ਠੱਲ ਪਾਉਣ ਲਈ ਉਹ ਮੈਮੋਰੈਂਡਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਔਰ ਨਾਲ ਗੁਰੂ ਕੀਆਂ ਸੰਗਤਾਂ ਉਹ ਜਾ ਕੇ ਡਿਪਟੀ ਕਮਿਸ਼ਨਰ ਨੂੰ ਇੱਥੋਂ ਤੁਰਨਗੇ ਸ਼੍ਰੀ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਤੇ ਉੱਥੇ ਜਾ ਕੇ ਇਹ ਮੈਮੋਰੈਂਡਮ ਦੇਣਗੇ। ਔਰ ਅੱਜ ਤਿੰਨੇ ਹੀ ਸਰਕਾਰਾਂ ਜਿਹੜੀਆਂ ਕਾਂਗਰਸ ਦਾ ਸ਼ੁਰੂ ਤੋਂ ਹੀ ਜ਼ਖਮੀ ਕਰਦੀ ਸੀ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਪਿਛਲੇ ਦਿਨਾਂ ਦੀ ਕਾਰਗੁਜ਼ਾਰੀ ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਵਿਸ਼ਵਾਸ ਪ੍ਰਗਟ ਕੀਤਾ ਔਰ ਉਹਦੇ ਨਾਲ ਇੱਕ ਜਿਹੜਾ ਸਾਡਾ 7 ਤਰੀਕ ਨੂੰ 7 ਅਕਤੂਬਰ 2022 ਨੂੰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਥਕ ਮਾਰਚ ਜਿਹੜਾ ਜਿਹਨੂੰ ਆਪਾਂ ਰੋਸ ਮਾਰਚ ਕੇਸਗੜ੍ਹ ਸਾਹਿਬ ਤੋਂ ਤੇ ਦੂਜਾ ਦਮਦਮਾ ਸਾਹਿਬ ਤੋਂ ਉਹ ਦੋ ਜਿਹੜੇ ਪੰਥਕ ਰੋਸ ਮਾਰਚ ਨਹੀਂ ਅਵੇਕਨਿੰਗ ਮਾਰਚ ਹੋਣਗੇ। ਸੰਗਤਾਂ ਨੂੰ ਅਵੇਕਨਿੰਗ ਕਰਾਉਣਗੇ ਕਿ ਸਾਡੇ ਨਾਲ ਇਹ ਵਾਪਰਾ ਤੇ ਵਰਤਾਰਾ ਕਿਵੇਂ ਵਾਪਰਿਆ। ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਅਰਦਾਸ ਕਰਕੇ ਉਹਨਾਂ ਦੀ ਸਮਾਪਤੀ ਹੋਊਗੀ। ਇੱਕ ਅੱਜ ਦੇ ਸਭ ਤੋਂ ਇੰਪੋਰਟੈਂਟ ਮਤੇ ਨੇ, ਕਿਉਂਕਿ ਸਿੱਖ ਪੰਥ ਦੀ ਇੱਕ ਰਵਾਇਤ ਰਹੀ ਆ, ਜਦੋਂ ਵੀ ਕਦੇ ਕੋਈ ਕੌਮੀ ਮਸਲਾ ਆਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਾਡੀ ਸਰਪ੍ਰਸਤੀ ਕੀਤੀ ਆ। 1984 ਦੇ ਵਿੱਚ ਵੀ ਉਸ ਘੱਲੂ ਘਾਰੇ ਤੋਂ ਬਾਅਦ 2 ਸੈਪਟੰਬਰ 1984 ਨੂੰ ਉਸ ਵੇਲੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਔਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਉਹਨਾਂ 5 ਸਿੰਘ ਸਾਹਿਬਾਨਾਂ ਨੇ ਇਕੱਤਰ ਹੋ ਕੇ ਇੱਕ ਵੱਡਾ ਵਰਲਡ ਸਿੱਖ ਕਨਵੈਨਸ਼ਨ ਬੁਲਾਈ ਸੀ ਔਰ ਅਸੀਂ ਅੱਜ ਸਿੰਘ ਸਾਹਿਬ ਨੂੰ ਅਪੀਲ ਕੀਤੀ ਆ ਕਿ 5 ਸਿੰਘ ਸਾਹਿਬਾਨਾਂ ਨਾਲ ਮਸ਼ਵਰਾ ਕਰਕੇ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਨਾਲ ਉਹ ਵਿਚਾਰ ਵਟਾਂਦਰਾ ਕਰਕੇ ਬਹੁਤ ਲੇਟ ਬਣਾ ਹੋਵੇ ਤੇ ਬਹੁਤ ਤੇਜ਼ੀ ਨਾਲ ਬਣਾ ਹੋਵੇ, ਉਹ ਸਾਰੇ ਸਮੁੱਚੇ ਪੰਥ ਨੂੰ ਭਰੋਸੇ ਵਿੱਚ ਲੈ ਕੇ ਇੱਕ ਵੱਡੀ ਵਰਲਡ ਸਿੱਖ ਕਾਨਫਰੰਸ ਟਾਈਪ ਜਿਹੜੀ ਉਹ ਕਾਨਫਰੰਸ ਕੀਤੀ ਜਾਵੇ ਇਕੱਤਰਤਾ ਦੇ ਰੂਪ ਦੇ ਵਿੱਚ, ਜਿਹਦੇ ਵਿੱਚ ਮੁੱਖ ਤੌਰ ਤੇ ਸਾਡੇ ਸਿੱਖ ਵਿਦਵਾਨ ਪੰਥ ਦਰਦੀ ਤੇ ਹੋਰ ਵੀ ਇਤਿਹਾਦਕ ਸਾਰੀਆਂ ਜਥੇਬੰਦੀਆਂ ਉਹ ਸਾਰੀਆਂ ਸ਼ਾਮਲ ਹੋਣਗੀਆਂ। ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀ ਦਾ ਮਾਮਲਾ ਚੁੱਕਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੀ ਕਟਹਿਰੇ ਵਿੱਚ ਖੜਾ ਕੀਤਾ ਹੈ। ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਚੱਲ ਰਹੀ ਇਸ ਮਾਮਲੇ ਦੀ ਜਾਂਚ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ 14 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਜਿਸ ਸਿੱਟ ਵੱਲੋਂ ਬੁਲਾਇਆ ਗਿਆ ਸੀ, ਉਸ ਸਿੱਟ ਵੱਲੋਂ ਚੰਗੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੋਂ ਮਾਮਲੇ ਦੇ ਵਿੱਚ ਪੁੱਛ ਪੜਤਾਲ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸ ਸਿੱਟ ਦੀ ਅਗਵਾਈ ਕਰ ਰਹੇ LK ਯਾਦਵ ਦੀ ਜਿਹੜੀ ਤਰੱਕੀ ਆ ਬਤੌਰ ADGP ਉਹ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਤੇ ਉਹਨਾਂ ਕਿਹਾ ਕਿ LK ਯਾਦਵ ਵੱਲੋਂ ਮਹਿਜ਼ ਚਾਹ ਪਕੌੜੇ ਛਕਾ ਕੇ ਹੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆ ਉਹ ਭੇਜ ਦਿੱਤਾ ਗਿਆ ਤੇ ਇਸ ਮਾਮਲੇ ਸੰਬੰਧੀ ਕੋਈ ਵੀ ਸਖਤ ਪੁੱਛਗਿੱਛ ਉਹਨਾਂ ਤੋਂ ਨਹੀਂ ਕੀਤੀ ਗਈ। ਬਰਗਾੜੀ ਦਾ ਜਿਹੜਾ ਮੁੱਦਾ ਹੈ ਇਹ ਸ਼ੋਰ ਸ਼ਰਾਬੇ ਦੇ ਵਿੱਚ ਨਹੀਂ ਬੋਲਿਆ ਜਾ ਸਕਦਾ ਹੈ। ਮੈਂ ਇਸ ਕਰਕੇ ਬੇਨਤੀ ਕਰਾਂਗਾ ਕਿ ਜੇਕਰ ਇਹ ਨਹੀਂ ਬੈਠਣਾ ਚਾਹੁੰਦੇ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ। ਸਰ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਜੇਕਰ ਨਹੀਂ ਬੈਠਣਾ ਚਾਹੁੰਦੇ ਨੇ। ਤੁਸੀਂ ਆਪਣੀ ਗੱਲ ਜਾਰੀ ਰੱਖੋ, ਤੁਹਾਡੀ ਗੱਲ ਜਾ ਰਹੀ ਹੈ। ਸਰ ਜੀ ਬੋਲੋ। ਸਰ ਸਾਰੇ ਪੰਜਾਬ ਨੂੰ ਪਤਾ ਹੈ, ਸਰ ਸਾਰੇ ਪੰਜਾਬ ਨੂੰ ਪਤਾ ਹੈ ਕਿ 2015 ਦੇ ਵਿੱਚ ਬਰਗਾੜੀ ਦਾ ਇਨਸੀਡੈਂਟ ਹੋਇਆ ਸੀ, ਬੇਅਦਬੀ ਦਾ ਇਨਸੀਡੈਂਟ ਹੋਇਆ ਸੀ, ਉਸ ਤੋਂ ਬਾਅਦ ਗੋਲੀ ਚੱਲੀ ਸੀ। ਆਉਣ ਵਾਲੇ 14 ਅਕਤੂਬਰ ਨੂੰ 7 ਸਾਲ ਪੂਰੇ ਹੋ ਰਹੇ ਨੇ ਸਰ।
ਆਉਣ ਵਾਲੇ 14 ਅਕਤੂਬਰ ਨੂੰ 7 ਸਾਲ ਪੂਰੇ ਹੋ ਰਹੇ ਨੇ। ਸਰ, ਜੋ ਪਿਛਲੇ 14 ਤਰੀਕ ਨੂੰ ਸੁਖਬੀਰ ਬਾਦਲ ਨੂੰ SIT ਨੇ ਤਲਬ ਕੀਤਾ ਸੀ। राजा बड़िंग जी काइंडली बैठ जाओ, बहुत अहम मुद्दा है जी, बहुत अहम मुद्दा है। नहीं तो मान के चलिया जाऊंगा कि तुसी सारे दोषी हो, तुसी सारे दोषी हो। ठीक है, 5 साल तुसी जो किया बहुत गलत किया। कैप्टन अमरिंदर सिंह नूं सजा मिल चुकी है इस चीज दी, तुसी काइंडली बह के सुन लो। ਕੁੰਵਰ ਜੀ ਤੁਹਾਡੀ ਗੱਲ ਸਾਰਾ ਪੰਜਾਬ ਸੁਣ ਰਿਹਾ, ਤੁਸੀਂ ਗੱਲ ਕਰੋ। ਸਰ, ਜੋ 14 ਤਰੀਕ ਨੂੰ SIT ਨੇ ਤਲਬ ਕੀਤਾ ਸੀ ਸੁਖਬੀਰ ਬਾਦਲ ਨੂੰ। ਜਦੋਂ ਸੁਖਬੀਰ ਬਾਦਲ ਕੁਐਸਚਨਿੰਗ ਤੋਂ ਬਾਅਦ ਬਾਹਰ ਨਿਕਲੇ, ਪਹਿਲਾ ਬਿਆਨ ਸੀਗਾ ਉਹਨਾਂ ਨੂੰ ਗੱਲ ਕਰ ਲੈਣ ਦਿਓ, ਕਰੋ ਉਹਨਾਂ ਨੂੰ ਗੱਲ ਕਰਨ ਦਿਓ ਅਮਨ ਜੀ। ਸਰ, ਸੁਖਬੀਰ ਬਾਦਲ ਜਦੋਂ ਬਾਹਰ ਨਿਕਲੇ, ਉਹਨਾਂ ਦਾ ਬਿਆਨ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਕੰਵਰ ਵਿਜੇ ਪ੍ਰਤਾਪ ਨੂੰ ਨਹੀਂ ਛੱਡਾਂਗੇ ਜੀ। ਇਹ 14 ਤਰੀਕ ਦੀ ਗੱਲ ਹੈ। 7 ਤਰੀਕ ਨੂੰ ਨੌਨਿਹਾਲ ਸਿੰਘ ਦੇ SIT ਨੇ ਬੁਲਾਈ ਸੀ ਉਹਨਾਂ ਨੂੰ, ਤੇ 14 ਤਰੀਕ ਨੂੰ LK ਜਾਦਵ ਵਾਲੀ SIT। ਮੈਂ ਮਾਨਯੋਗ ਸਪੀਕਰ ਸਾਹਿਬ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ SIT LK ਜਾਦਵ ਨੇ ਤਲਬ ਕੀਤੀ ਸੀ ਸੁਖਬੀਰ ਬਾਦਲ ਨੂੰ, ਤੇ ਬਾਹਰ ਨਿਕਲਦੇ ਹੀ ਕੰਵਰ ਵਿਜੇ ਪ੍ਰਤਾਪ ਦੇ ਖਿਲਾਫ ਬੋਲ ਰਿਹਾ ਹੈ ਸੁਖਬੀਰ ਬਾਦਲ, ਉਹਨੂੰ ਇਹ ਪਾਵਰ ਦਿੱਤਾ ਕਿਸਨੇ? ਕਾਰਨ ਕਿ ਜੋ ਅੰਦਰ ਪੁੱਛਗਿੱਛ ਹੋਈ ਹੈ ਉਹ ਅੰਦਰ ਪੁੱਛਗਿੱਛ ਹੋਈ ਨਹੀਂ। LK ਜਾਦਵ ਵਾਲੀ SIT ਨੇ ਕੋਈ ਪੁੱਛਗਿੱਛ ਨਹੀਂ ਕੀਤੀ। ਚਾਹ ਪਕੌੜੇ ਖਿਲਾ ਕੇ ਉਹਨੂੰ ਭੇਜ ਦਿੱਤਾ ਗਿਆ। ਇਹ ਕਹਿ ਕੇ ਭੇਜ ਦਿੱਤਾ ਗਿਆ ਕਿ ਕੰਵਰ ਵਿਜੇ ਪ੍ਰਤਾਪ ਕਰਕੇ ਹੀ ਤਾਂ ਤੁਹਾਨੂੰ ਬੁਲਾਣਾ ਪਿਆ, ਅਸੀਂ ਤਾਂ ਨਹੀਂ ਬੁਲਾਣਾ ਚਾਹੁੰਦਾ ਸੀ। ਹੁਣ ਕਿਰਦਾਰ ਸੁਣੋ ਮਾਨਯੋਗ ਸਪੀਕਰ ਸਾਹਿਬ, ਜੋ LK ਜਾਦਵ ਦੀ SIT ਬਣਾਈ ਗਈ, ਸਾਰੇ ਲੋਕਾਂ ਨੂੰ ਇਹ ਪਤਾ ਹੈ ਕਿ LK ਜਾਦਵ ਨੂੰ ਹਾਈ ਕੋਰਟ ਨੇ ਲਗਾਇਆ ਸੀ, ਹਾਈ ਕੋਰਟ ਨੇ ਨਹੀਂ ਲਗਾਇਆ ਹੈ LK ਜਾਦਵ ਨੂੰ। ਤੁਸੀਂ ਦੇਖੋਗੇ LK ਜਾਦਵ IG ਰੈਂਕ ਦਾ ਅਫਸਰ ਹੁੰਦਾ ਸੀ, ਲੇਕਿਨ ਹਾਈ ਕੋਰਟ ਦਾ ਆਰਡਰ ਸੀ ਕਿ ADGP ਰੈਂਕ ਦਾ ਅਫਸਰ ਲਗਾਉਣਾ ਹੈ। ਉਸ ਵੇਲੇ ਜੋ ਇਹਨਾਂ ਦਾ ਗ੍ਰੇਡੇਸ਼ਨ ਲਿਸਟ ਹੈ IPS ਦਾ, 35 ਤੋਂ ਉੱਪਰ ਅਫਸਰ ਸੀਗੇ ਜੋ ADGP ਜਾਂ ਉਸ ਤੋਂ ਉੱਪਰ ਸੀਗੇ। ਹੁਣ ਸਪੀਕਰ ਸਾਹਿਬ 4 ਮਈ ਨੂੰ 8 ਅਫਸਰਾਂ ਦੀ ਬਰੀਫ ਕਰ ਲਓ, ਪ੍ਰਮੋਸ਼ਨ ਕੀਤੀ ਜਾਂਦੀ ਹੈ। 8 ਅਫਸਰਾਂ ਦਾ ਪ੍ਰਮੋਸ਼ਨ ਹੁੰਦਾ ਹੈ, ਉਸ ਦੇ ਵਿੱਚ 8ਵੇਂ ਨੰਬਰ ਤੇ LK ਜਾਦਵ ਹੈ, ਔਰ LK ਜਾਦਵ ਨੂੰ ਸਿੱਟ ਦਾ ਮੁਖੀ ਬਣਾਇਆ ਜਾ ਰਿਹਾ ਹੈ। ਇਟ ਮੀਨਸ LK ਜਾਦਵ ਨੂੰ ਪ੍ਰਮੋਸ਼ਨ ਦੇ ਕੇ ADGP ਬਣਾ ਕੇ ਸਿੱਟ ਦਾ ਮੁਖੀ ਲਗਾਇਆ ਜਾ ਰਿਹਾ ਹੈ। ਤੁਸੀਂ ਸੋਚ ਸਕਦੇ ਹੋ ਇਹ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਕੀਤੀ ਸੀ। ਤੁਸੀਂ ਸਮਝ ਸਕਦੇ ਹੋ ਕਿ ਇਹ ਕੰਮ ਕਿਉਂ ਕੀਤਾ ਗਿਆ। ਜਾਂ ਤਾਂ ਦਾਲ ਦੇ ਵਿੱਚ ਕਾਲਾ ਹੈ ਜਾਂ ਸਮੁੱਚੀ ਦਾਲ ਹੀ ਕਾਲੀ ਹੈ, ਤਾਂ ਪ੍ਰਮੋਸ਼ਨ ਦੇ ਕੇ ਸਭ ਤੋਂ ਥੱਲੇ ਜੋ ਸੀਗੇ ਉਹਨਾਂ ਨੂੰ ਸਿੱਟ ਦਾ ਮੁਖੀ ਲਗਾਇਆ ਗਿਆ। ਹੁਣ ਮਾਨਯੋਗ ਸਪੀਕਰ ਸਾਹਿਬ, ਥੋੜੀ ਸੀ ਗੱਲ ਬਰੀਫ, ਕਿਉਂਕਿ 9 ਅਪ੍ਰੈਲ ਨੂੰ ਜੋ ਰਿਪੋਰਟ ਖਾਰਿਜ ਹੋਈ ਸੀ, ਮੈਂ ਉਦੋਂ ਵੀ ਬੇਨਤੀ ਕੀਤੀ ਸੀ कि रिपोर्ट खारिज हो गई, कोई किंतु परंतु मैं नहीं करता, लेकिन कोई भी व्यक्ति उस रिपोर्ट दे विच कोई एक लाइन दी खामी दिखा देवे, आज तक किसी ने ਉਹਦੇ ਵਿੱਚ एक लाइन दी गलती नहीं कट सकिया जी। आज तक किसी ਨੂੰ एक लाइन गलती नहीं मिली है। मानयोग स्पीकर साहब, ਇਹ 9 ਅਪ੍ਰੈਲ ਨੂੰ ਜਿਹੜਾ ਆਰਡਰ ਆਇਆ ਸੀ, मैं 8 ਅਪ੍ਰੈਲ ਨੂੰ ਮਾਨਯੋਗ ਚੀਫ ਮਿਨਿਸਟਰ ਉਦੋਂ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਕੇ ਮਿਲ ਕੇ ਆਇਆ ਸੀ। ਮੈਂ ਬੇਨਤੀ ਕੀਤੀ ਸੀ ਕਿ ਮਾਨਯੋਗ ਚੀਫ ਮਿਨਿਸਟਰ ਸਾਹਿਬ ਇਹ ਰਿਪੋਰਟ ਖਾਰਿਜ ਨਾ ਕਰਾਓ। ਜੇਕਰ ਤੁਹਾਡਾ ਐਡਵੋਕੇਟ ਜਨਰਲ ਬਿਮਾਰ ਹੈ ਤਾਂ ਤੁਸੀਂ ਡੇਟ ਲੈ ਲਓ। ਡੇਟ ਹਮੇਸ਼ਾ ਮਿਲ ਜਾਂਦਾ ਹੈ। ਜੇਕਰ ਐਡਵੋਕੇਟ ਜਨਰਲ ਬਿਮਾਰ ਹੁੰਦਾ ਹੈ ਤਾਂ ਡੇਟ ਹਮੇਸ਼ਾ ਮਿਲ ਜਾਂਦਾ ਹੈ। ਲੇਕਿਨ ਇਹਨਾਂ ਨੂੰ ਬਹੁਤ ਹੀ ਜਲਦਬਾਜ਼ੀ ਸੀਗੀ। ਇਹਨਾਂ ਦਾ ਜਿਹੜਾ ਸੀਗਾ जो एडवाइजर प्रशांत किशोर एडवाइजर सीगा, उस एडवाइजर की सलाह ते सारा काम किया गया। मानयोग स्पीकर साहब, एक ईमेल है 9 तारीख का, जिस दिन रिपोर्ट खारिज हुई सी उस दिन एक ईमेल आया है DGP नूं ते सरकार दे वड्डे अहुदेदारां नूं। ਇਹ ईमेल पढ़ के तुहानूं पता लग जाएगा
ਕਿ ਸਰਕਾਰ ਨੂੰ ਬਹੁਤ ਜਲਦਬਾਜ਼ੀ ਸੀਗੀ SIT ਦੀ ਰਿਪੋਰਟ ਖਾਰਿਜ ਕਰਾਉਣ ਦੀ। ਇਹ ਈਮੇਲ ਮੈਂ ਸਾਰਿਆਂ ਨੂੰ ਅੱਜ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਮੈਂ ਦੇ ਦਿੰਦਾ ਹਾਂ, ਕਿਉਂਕਿ ਇਹ ਈਮੇਲ ਦੱਸਦਾ ਹੈ ਕਿ ਪੰਜਾਬ ਸਰਕਾਰ ਜੋ ਸੀਗੀ ਕੈਪਟਨ ਅਮਰਿੰਦਰ ਸਰਕਾਰ, ਉਹਨਾਂ ਨੂੰ ਬਹੁਤ ਹੀ ਜਲਦਬਾਜ਼ੀ ਸੀਗੀ। ਬਾਜਵਾ ਸਾਹਿਬ ਬਹਿ ਜਾਓ, ਤੁਹਾਡੇ ਕੰਮ ਦੀ ਗੱਲ ਚੱਲ ਰਹੀ ਹੈ। ਬਾਜਵਾ ਸਾਹਿਬ ਤੁਸੀਂ ਬਹਿ ਜਾਓ, ਤੁਹਾਡੇ ਕੰਮ ਦੀ ਚੀਜ਼ ਹੈ। ਮਾਨਯੋਗ ਸਪੀਕਰ ਸਾਹਿਬ, ਇਹ ਈਮੇਲ ਦੱਸਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਹੁਤ ਜਲਦਬਾਜ਼ੀ ਸੀਗੀ ਕਿ ਰਿਪੋਰਟ ਖਾਰਿਜ ਕਰਵਾਈ ਜਾਵੇ। ਇਹ ਕਲੀਅਰ ਕੱਟ ਇਹਦੇ ਵਿੱਚ ਸਾਰਾ ਕੁਝ ਇਹਦੇ ਵਿੱਚ ਆ ਗਿਆ ਹੈ, ਲੇਕਿਨ ਇਸ ਈਮੇਲ ਦਾ ਕੋਈ ਜ਼ਿਕਰ ਜੋ ਰਿਪੋਰਟ ਆਈ ਹੈ, ਜੋ ਫੈਸਲਾ ਆਇਆ ਹਾਈ ਕੋਰਟ ਦਾ, ਉਹਦੇ ਵਿੱਚ ਇਸ ਈਮੇਲ ਦਾ ਕੋਈ ਜ਼ਿਕਰ ਨਹੀਂ ਹੈ। ਦੇਖ ਲਓ, ਜਾਂ ਇਸ ਈਮੇਲ ਦੇ ਵਿੱਚ ਜੋ ਕੰਟੈਂਟਸ ਨੇ ਉਹਨਾਂ ਦੇ ਬਾਰੇ ਕੋਈ ਵੀ ਜ਼ਿਕਰ ਨਹੀਂ ਹੈ। ਦੂਸਰੀ ਗੱਲ, ਮਾਨਯੋਗ ਸਪੀਕਰ ਸਾਹਿਬ, ਜੋ 9 ਅਪ੍ਰੈਲ ਨੂੰ ਰਿਪੋਰਟ ਖਾਰਿਜ ਹੋ ਗਈ ਸੀ, ਉਸ ਦਾ ਰਿਟਨ ਆਰਡਰ 23 ਤਰੀਕ ਨੂੰ ਆ ਰਿਹਾ ਹੈ, 23 ਅਪ੍ਰੈਲ ਨੂੰ ਆ ਰਿਹਾ ਹੈ। ਮਾਨਯੋਗ ਸਪੀਕਰ ਸਾਹਿਬ, ਇਹ ਮੁਲਕ ਦਾ ਸੰਵਿਧਾਨ ਹੈ। ਮੁਲਕ ਦੇ ਸੰਵਿਧਾਨ ਦੇ ਵਿੱਚ ਕਿਸੇ ਵੀ ਥਾਂ ਤੇ ਨਹੀਂ ਲਿਖਿਆ ਹੋਇਆ ਹੈ ਕਿ ਤੁਸੀਂ 9 ਤਰੀਕ ਨੂੰ ਰਿਪੋਰਟ ਖਾਰਿਜ ਕਰਨ ਦਾ ਆਰਡਰ ਸੁਣਾ ਦਿਓ ਤੇ 15 ਦਿਨ ਬਾਅਦ ਤੁਸੀਂ ਆਰਡਰ ਲਿਖੋ। ਮੈਂ ਕਿਸੇ ਜੁਡੀਸ਼ੀਅਲ ਵਰਡਿਕਟ ਤੇ ਕੁਐਸਚਨਿੰਗ ਨਹੀਂ ਕਰਦਾ ਹਾਂ, ਲੇਕਿਨ ਜੋ ਗੈਰ ਸੰਵਿधानिक ਚੀਜ਼ ਹੈ ਉਹ ਹਮੇਸ਼ਾ ਗੈਰ ਸੰਵਿधानिक ਹੈ। ਠੀਕ ਹੈ। ਮੈਂ अपील की हुई है डबल बेंच मानयोग हाई कोर्ट दे विच कि उस फैसले नूं चैलेंज किया जाए। उस फैसले नूं मेरे वालों चैलेंज किया गया है। मैं मानयोग चीफ मिनिस्टर साहब भगवंत मान साहब नूं भी बेनती की है कि पंजाब सरकार जो है, पंजाब सरकार हुण उस अपील नूं अपने पद्धर ते लड़ाई करे। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਮਸਲਾ ਚੁੱਕਦਿਆਂ ਭਾਰਤ ਦੀ ਕੇਂਦਰ ਸਰਕਾਰ ਨੂੰ ਇਸ ਮਸਲੇ ਤੇ ਜਲਦ ਫੈਸਲਾ ਲੈਣ ਲਈ ਕਿਹਾ ਗਿਆ ਹੈ, ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਵੀ ਇਹ ਬੀਤੇ ਕੱਲ ਹੀ ਭਾਰਤ ਦੀ ਕੇਂਦਰ ਸਰਕਾਰ ਨੂੰ 1 ਦਿਨ ਦਾ ਸਮਾਂ ਦਿੰਦਿਆਂ ਇਸ ਮਸਲੇ ਤੇ ਜਵਾਬ ਮੰਗਿਆ ਸੀ, ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਮਰਸੀ ਪਟੀਸ਼ਨ ਆ ਫਾਂਸੀ ਦੇ ਖਿਲਾਫ, ਉਹ ਪੈਂਡਿੰਗ ਪਈ ਆ ਤੇ ਉਸ ਉੱਤੇ ਭਾਰਤ ਸਰਕਾਰ ਜਿਹੜੀ ਆ ਉਹ ਕੋਈ ਵੀ ਫੈਸਲਾ ਨਹੀਂ ਲੈ ਰਹੀ। ਤਾਂ ਉਸ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਪੀਲ ਪਾਈ ਗਈ ਸੀ, ਉਸ ਤੇ ਸੁਪਰੀਮ ਕੋਰਟ ਨੇ ਹੁਣ ਭਾਰਤ ਸਰਕਾਰ ਦਾ ਜਵਾਬ ਮੰਗਿਆ ਹੈ ਤੇ 1 ਦਿਨ ਦਾ ਸਮਾਂ ਭਾਰਤ ਸਰਕਾਰ ਨੂੰ ਸੁਪਰੀਮ ਕੋਰਟ ਨੇ ਦਿੱਤਾ ਹੈ। ਬਿਕਰਮਜੀਤ ਸਿੰਘ ਮਜੀਠੀਆ ਨੇ ਭਾਰਤ ਸਰਕਾਰ ਨੂੰ, ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਕੀਤੀ ਆ ਕਿ ਉਹ ਇਸ ਮਸਲੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪੱਖ ਦੇ ਵਿੱਚ ਫੈਸਲਾ ਲੈਣ। ऑनरेबल चीफ जस्टिस ऑफ इंडिया UU ललित साहब ਦੀ ਜੋ ਬੈਂਚ ਸੀ, ਉਹਦੇ ਵਿੱਚ ਜੋ ਸਖਤ ਟਿੱਪਣੀ ਕੀਤੀ ਗਈ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਕੇਸ 'ਚ ਜੋ ਅਨਨੈਸੈਸਰੀਲੀ ਡਿਲੇ ਹੋ ਰਿਹਾ ਹੈ, ਉਹਦੇ ਵਿੱਚ ਬਾਰ-ਬਾਰ 2-2 ਮਹੀਨੇ ਕਹਿ ਕੇ ਸਮਾਂ ਟਪਾਇਆ ਜਾ ਰਿਹਾ ਹੈ। ਸਪਸ਼ਟ ऑनरेबल कोर्ट ने हुक्म किया कि 30 सितंबर वो फाइनल तरीक है। ऑनरेबल जिहड़ा सुप्रीम कोर्ट के आदेश ने कि होम मिनिस्ट्री इहदे च अपने टिप्पणी स्पष्ट तौर पर दवे। श्रोमणी अकाली दल ते असी सारे अज प्रधानमंत्री साहब नूं, नरेंद्र मोदी जी नूं, देश के गृह मंत्री अमित शाह जी नूं, सारे पंजाबी अपील करते हैं, बंदी सिंह दा मुद्दा, बंदी सिंह दी रिहाई, बंदी सिंह वो ने जिन्हां दी किसी दे नाल कोई जाती फर्क जां दुश्मनी नहीं सी, जो उस वेले कांग्रेस दी हुक्मरान सरकार सी जिहदी अगवाई इंदिरा गांधी करती सी ते उस तो बाद राजीव गांधी करते सन, जो श्री हरमंदिर साहब ते टैंकां तोपां भेज के श्री अकाल तख्त साहब नूं ढह ढेरी करना, अपनी फौज ही अपने लोकां दे उल्ट वरतनी, शहीदी दिहाड़े दे दिन हज़ारां लोकां नूं उत्थे शहीद कर देना, इस मुद्दे नूं लै के जो बेइंसाफी हुई उन्होंने मुख रखदियां जां उस तो बाद जो 84 दे
ਕਾਂਗਰਸ ਵੱਲੋਂ ਕਤਲੇਆਮ ਕਰਾਏ ਗਏ, ਜੈਨੋਸਾਈਡ ਕਰਾਇਆ ਗਿਆ, ਨਸਲਕੁਸ਼ੀ ਕੀਤੀ ਗਈ, ਉਸ ਦੇ ਖਿਲਾਫ ਔਰ ਜੋ ਉਸ ਤੋਂ ਬਾਅਦ ਪੰਜਾਬ 'ਚ ਜੋ ਦੌਰ ਚੱਲਿਆ ਕਿ 8% ਦੀ ਬਹੁਮਤ ਕੱਲੀ 8% ਲੋਕਾਂ ਨੇ ਵੋਟ ਪਾਈ, 8% ਲੋਕਾਂ ਨੇ, ਔਰ ਇੱਕ ਸਰਕਾਰ ਬਣੀ, ਔਰ ਉਸ ਸਰਕਾਰ ਨੇ ਕਿਸ ਤਰੀਕੇ ਨਾਲ ਬੇਅੰਤ ਸਿੰਘ ਦੀ ਸਰਕਾਰ ਨੇ ਹਿਊਮਨ ਰਾਈਟਸ ਵਾਇਲੇਸ਼ਨਸ ਕੀਤੇ, ਬੱਚੇ ਬੱਚੀਆਂ ਨੂੰ ਦਿਨ ਦਿਹਾੜੇ ਚੱਕ ਕੇ ਗਾਇਬ ਕਰਤਾ ਜਾਂਦਾ ਸੀ, ਫੇਕ ਐਨਕਾਊਂਟਰਸ ਹੋ ਜਾਂਦੇ ਸਨ। ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਉਸ ਵੇਲੇ ਮਾਹੌਲ ਇਹ ਬਣ ਗਿਆ ਸੀਗਾ ਕਿ ਲੋਕਾਂ ਨੂੰ ਸਰਕਾਰਾਂ ਤੇ ਵਿਸ਼ਵਾਸ ਹੀ ਨਹੀਂ ਰਹਿ ਗਿਆ ਸੀਗਾ, ਤੇ ਬੰਦੀ ਸਿੰਘਾਂ ਨੇ ਕੁਝ ਫੈਸਲੇ ਕੀਤੇ। ਉਹਨਾਂ ਫੈਸਲਿਆਂ ਨੂੰ ਮੈਂ ਅੱਜ ਅਪੀਲ ਕਰਦਾ ਕਿ ਹੋਮ ਮਿਨਿਸਟਰ ਸਾਹਿਬ, ਪ੍ਰਧਾਨ ਮੰਤਰੀ ਜੀ, ਜਿਹੜਾ ਉਹਨਾਂ ਨੇ ਆਪ ਇਸ ਨੂੰ ਹਮਦਰਦੀ ਨਾਲ ਵਿਚਾਰਦੇ ਆ, 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੈਂ ਅੱਜ ਉਹ ਚਿੱਠੀ ਫੇਰ ਦੁਬਾਰਾ ਤੁਹਾਡੇ ਸਾਹਮਣੇ ਸਨਮੁਖ ਲੈ ਕੇ ਆਇਆ ਕਿ ਇਸ ਮੁੱਦੇ ਤੇ ਉਹਨਾਂ ਨੇ ਵੀ ਹਮਦਰਦੀ ਜ਼ਰੂਰ ਵਿਖਾਈ, ਮਗਰ ਉਹਦਾ ਰਿਜ਼ਲਟ ਨਹੀਂ ਨਿਕਲਿਆ, ਉਹ ਰਿਲੀਜ਼ ਨਹੀਂ ਹੋ ਸਕੇ ਬੰਦੀ ਸਿੰਘ ਅੱਜ ਤੱਕ। ਔਰ ਮੈਂ ਆਸ ਕਰਦਾ, ਉਮੀਦ ਕਰਦਾ ਕਿ ਇਸ ਕੇਸ ਦੇ ਇਸ ਜਿਨ੍ਹਾਂ ਨੇ 27 ਸਾਲ ਸਜ਼ਾ ਕੱਟ ਲਈ ਹੈ, ਦੇਖੋ ਇੱਕ ਮਨੁੱਖੀ ਅਧਿਕਾਰਾਂ ਦਾ ਵੀ ਇਹ ਕਾਨ ਹੈ, ਇਨਸਾਨੀਅਤ ਹੀ ਨਹੀਂ ਕਿੱਥੇ ਕਹਿੰਦੀ 8x8 ਦੀ ਚੱਕੀ 'ਚ ਇੱਕ ਜਿਹਦੇ 'ਚ ਤੁਸੀਂ ਕੋਈ ਪਰੋਲ ਨਹੀਂ, ਤੁਸੀਂ ਕਿਸੇ ਨੂੰ ਮਿਲ ਨਹੀਂ ਸਕਦੇ, ਇਨਹਿਊਮਨ ਕੰਡੀਸ਼ਨਸ ਤੇ ਤੁਹਾਨੂੰ ਰੱਖਿਆ ਜਾਵੇ। 27 ਸਾਲ ਤੋਂ ਵੱਧ ਸਮਾਂ ਹੋ ਗਿਆ ਔਰ ਇਹ ਸਾਰੀ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਨੇ ਆਪਦੀ ਸਮੇਂ ਤੋਂ ਵੱਧ ਸਜ਼ਾ ਕੱਟ ਲਈ। ਇਹ ਸਾਰੀ ਗੱਲਾਂ ਨੂੰ ਵਿਚਾਰਦਿਆਂ ਮੈਂ ਬੜਾ ਧੰਨਵਾਦੀ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹਦੇ 'ਚ ਇਸ ਗੱਲ ਨੂੰ ਹਮਦਰਦੀ ਨਾਲ ਵਿਚਾਰਨ ਦੀ ਗੱਲ ਕੀਤੀ ਹੈ, ਔਰ ਮੈਂ ਆਸ ਕਰਦਾ, ਉਮੀਦ ਕਰਦਾ ਕਿਉਂਕਿ ਨਾਓ ਦ ਬਾਲ ਇਜ਼ ਇਨ ਦ ਕੋਰਟ ਆਫ ਦ ਹੋਮ ਮਿਨਿਸਟਰੀ ਐਂਡ ਦ ਪ੍ਰਾਈਮ ਮਿਨਿਸਟਰ ਆਫ ਦਿਸ ਕੰਟਰੀ। ਮੇਘਾਲਿਆ ਸੂਬੇ ਦੇ ਵਿੱਚ ਸਿੱਖਾਂ ਦੇ ਨਾਲ ਲਗਾਤਾਰ ਜਿਹੜਾ ਵਧੀਕੀਆਂ ਦਾ ਮਸਲਾ ਚਰਚਾ ਦੇ ਵਿੱਚ ਰਿਹਾ, ਜਿੱਥੇ ਸਿੱਖ ਜੋ ਕਿ 1873 ਤੋਂ ਉੱਥੇ ਵਸੇ ਹੋਏ ਨੇ, ਜਿਨ੍ਹਾਂ ਨੂੰ ਕਿ ਉੱਥੋਂ ਦੀ ਸਰਕਾਰ ਹੁਣ ਉਜਾੜਨ ਜਾ ਰਹੀ ਹੈ, ਤੇ ਪਹਿਲਾਂ ਸਰਕਾਰ ਵੱਲੋਂ ਸਿੱਖਾਂ ਨੂੰ ਬਿਨਾਂ ਕੁਛ ਦਿੱਤਿਆਂ ਹੀ ਉੱਥੋਂ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿੱਥੇ ਸਿੱਖ ਵਸਦੇ ਨੇ, ਜਿਸ ਹਰੀਜਨ ਕਲੋਨੀ ਦੇ ਵਿੱਚ ਸਿੱਖ ਰਹਿੰਦੇ ਨੇ। ਪਰ ਸਿੱਖ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਹੁਣ ਮੇਘਾਲਿਆ ਸਰਕਾਰ ਨੇ ਸਿੱਖਾਂ ਦੇ ਨਾਲ ਇੱਕ ਜਿਹੜੀ ਸਹਿਮਤੀ ਬਣਾ ਕੇ ਸਿੱਖਾਂ ਨੂੰ ਉਸ ਇਲਾਕੇ ਤੋਂ ਕਿਸੇ ਹੋਰ ਸ਼ਹਿਰ ਦੇ ਵਿੱਚ ਦੂਜੀ ਥਾਂ ਦੇ ਉੱਤੇ ਸ਼ਿਫਟ ਕਰਨ ਦਾ ਪ੍ਰੋਗਰਾਮ ਬਣਾਇਆ ਹੈ, ਜਿਸ ਸੰਬੰਧੀ ਇੱਕ ਹਾਈ ਲੈਵਲ ਕਮੇਟੀ ਦੀ ਸਰਕਾਰ ਵੱਲੋਂ ਬਣਾਈ ਗਈ ਹਾਈ ਲੈਵਲ ਕਮੇਟੀ, ਜਿਸ ਦੀ ਅਗਵਾਈ ਉਪ ਮੁੱਖ ਮੰਤਰੀ ਕਰ ਰਹੇ ਸੀ ਸੂਬੇ ਦੀ, ਸਿੱਖ ਆਗੂਆਂ ਦੇ ਨਾਲ ਇੱਕ ਅਹਿਮ ਬੈਠਕ ਹੋਈ। ਇਸ ਬੈਠਕ ਦੇ ਵਿੱਚ ਸਰਕਾਰ ਨੇ ਸਿੱਖਾਂ ਨੂੰ 2.5 ਏਕੜ ਜ਼ਮੀਨ ਸ਼ਹਿਰ ਦੇ ਵਿੱਚ ਕਿਸੇ ਹੋਰ ਥਾਂ ਦੇਣ ਦਾ ਵਾਅਦਾ ਕੀਤਾ ਹੈ, ਤੇ ਨਾਲ ਹੀ ਕਿਹਾ ਕਿ ਇੱਕ ਨਕਸ਼ਾ ਇਸ ਸੰਬੰਧੀ ਤਿਆਰ ਕੀਤਾ ਜਾਵੇਗਾ। ਤੇ ਸਿੱਖ ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰ ਉਹਨਾਂ ਨੂੰ ਨਕਸ਼ਾ ਦੇਵੇਗੀ ਕਿ ਉਹਨਾਂ ਨੂੰ ਕਿਹੋ ਜਿਹੇ ਘਰ ਤੇ ਕਿਹੋ ਜਿਹੇ ਪਲਾਟ ਦਿੱਤੇ ਜਾ ਰਹੇ ਨੇ, ਕਿਸ ਥਾਂ ਤੇ ਦਿੱਤੇ ਜਾ ਰਹੇ ਨੇ, ਤਾਂ ਉਸ ਤੋਂ ਬਾਅਦ ਜਿਹੜੀ ਸਿੱਖਾਂ ਦੀ ਪੰਚਾਇਤ ਆ ਉਸ ਦੇ ਵਿੱਚ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ। ਮੇਘਾਲਿਆ ਸੂਬੇ ਦੇ ਸ਼ਿਲੌਂਗ ਸ਼ਹਿਰ ਵਿੱਚ ਰਹਿੰਦੇ ਸਿੱਖਾਂ ਨੂੰ ਉਜਾੜਨ ਦੇ ਮਾਮਲੇ 'ਚ ਹੁਣ ਮੇਘਾਲਿਆ ਸਰਕਾਰ ਨੇ ਸ਼ਹਿਰ ਵਿੱਚ ਹੋਰ ਥਾਂ ਤੇ ਸਿੱਖ ਪਰਿਵਾਰਾਂ ਨੂੰ ਵਸਾਉਣ ਦਾ ਮਤਾ ਲਿਆਂਦਾ ਹੈ। ਜ਼ਿਕਰਯੋਗ ਹੈ ਕਿ ਸ਼ਿਲਾਂਗ ਸ਼ਹਿਰ ਦੇ ਮੁੱਖ ਵਪਾਰਕ ਇਲਾਕੇ ਵਿੱਚ ਸਿੱਖਾਂ ਦੀ ਹਰੀਜਨ ਕਲੋਨੀ ਹੈ, ਜਿੱਥੇ 1 ਸਦੀ ਤੋਂ ਵੱਧ ਸਮੇਂ ਤੋਂ ਸਿੱਖ ਵਸੇ ਹੋਏ ਹਨ। ਪਿਛਲੇ ਕੁਝ ਸਮੇਂ ਤੋਂ ਸਰਕਾਰੀ ਪ੍ਰਸ਼ਾਸਨ ਇਸ ਇਲਾਕੇ ਵਿੱਚ ਵਪਾਰਕ ਇਮਾਰਤਾਂ ਦੀ ਉਸਾਰੀ ਲਈ ਸਿੱਖਾਂ ਨੂੰ ਉਜਾੜਨਾ ਚਾਹੁੰਦਾ ਸੀ, ਪਰ ਸਥਾਨਕ ਸਿੱਖਾਂ ਦੇ ਵਿਰੋਧ ਅਤੇ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਦੇ ਵਿਰੋਧ ਦੇ ਚੱਲਦਿਆਂ ਮੇਘਾਲਿਆ ਸਰਕਾਰ ਨੂੰ ਕਾਰਵਾਈ ਰੋਕਣੀ ਪਈ ਤੇ ਹੁਣ ਸਰਕਾਰ ਸਮਝੌਤੇ ਦਾ ਰਾਹ ਲੱਭ ਰਹੀ ਹੈ। ਪੰਜਾਬ ਸਰਕਾਰ ਨੇ ਵੀ ਸਿੱਖਾਂ ਦੇ ਉਜਾੜੇ ਖਿਲਾਫ ਮੇਘਾਲਿਆ ਸਰਕਾਰ ਤੱਕ ਪਹੁੰਚ ਕੀਤੀ ਸੀ। ਵੀਰਵਾਰ ਨੂੰ ਸਰਕਾਰ ਦੀ ਹਾਈ ਲੈਵਲ ਕਮੇਟੀ ਅਤੇ ਹਰੀਜਨ ਪੰਚਾਇਤ ਕਮੇਟੀ ਦਰਮਿਆਨ ਬੈਠਕ ਹੋਈ। ਇਸ ਬੈਠਕ ਵਿੱਚ ਸਰਕਾਰ ਨੇ ਸਿੱਖ ਪਰਿਵਾਰਾਂ ਨੂੰ ਸ਼ਹਿਰ ਵਿੱਚ ਹੋਰ ਥਾਂ ਤੇ 2.5 ਏਕੜ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਿੱਖ ਆਗੂ ਗੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਸਿੱਖ ਪਰਿਵਾਰਾਂ ਦੇ ਮੁੜ ਵਸੇਬੇ ਦਾ ਜਦੋਂ ਪੂਰਾ ਨਕਸ਼ਾ ਉਹਨਾਂ ਅੱਗੇ ਰੱਖੇਗੀ ਤਾਂ ਉਹ ਪੰਚਾਇਤ ਵਿੱਚ ਇਸ ਸੰਬੰਧੀ ਫੈਸਲਾ ਕਰਨਗੇ। ਕਾਂਗਰਸ ਦੇ ਵਿੱਚ ਕੌਮੀ ਪ੍ਰਧਾਨ ਦੇ ਲਈ ਚੱਲ ਰਿਹਾ ਰੌਲਾ ਹੁਣ ਕੁਝ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਕਿ ਕੌਣ-ਕੌਣ ਇਸ ਮੁਕਾਬਲੇ ਦੀ ਦੌੜ ਦੇ ਵਿੱਚ ਨੇ। ਅੱਜ ਇਸ ਸੰਬੰਧੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ। ਕਾਂਗਰਸ ਦੇ ਵਿੱਚ ਹੁਣ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਦੇ ਵਿੱਚ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਦਾ ਮੁੱਖ ਮੁਕਾਬਲਾ ਰਹਿ ਗਿਆ ਹੈ। ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਅੱਜ ਦਾਖਲ ਕਰ ਦਿੱਤੇ ਗਏ ਨੇ। ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਦਾ ਮੁੱਖ ਮੁਕਾਬਲਾ ਹੁਣ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਹੋਵੇਗਾ।
ਦੋਹਾਂ ਆਗੂਆਂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਖੜਗੇ ਦੇ ਪ੍ਰਸਤਾਵਕਾਂ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ਾਮਿਲ ਸਨ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਖੜਗੇ ਨੇ ਕਿਹਾ, ਮੈਂ ਬਦਲਾਵ ਲਈ ਪ੍ਰਧਾਨਗੀ ਦੀ ਚੋਣ ਲੜ ਰਿਹਾ ਹਾਂ। ਮੈਂ ਸਾਰਿਆਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਾ ਹਾਂ। ਖੜਗੇ ਨੂੰ ਗਾਂਧੀ ਪਰਿਵਾਰ ਵਿਰੋਧੀ ਪਾਰਟੀ ਦੇ ਆਗੂਆਂ ਦੇ ਬਣੇ G23 ਸਮੂਹ ਸਣੇ ਸਾਰੇ ਸੀਨੀਅਰ ਆਗੂਆਂ ਦਾ ਸਮਰਥਨ ਪ੍ਰਾਪਤ ਦੱਸਿਆ ਜਾ ਰਿਹਾ ਹੈ ਅਤੇ ਉਹ ਗਾਂਧੀ ਪਰਿਵਾਰ ਦੇ ਵਫਾਦਾਰਾਂ ਵਿੱਚ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸਵੇਰੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਤੋਂ ਨਾ ਕਰਦਿਆਂ ਖੜਗੇ ਦੀ ਨਾਮਜ਼ਦਗੀ ਵਿੱਚ ਪ੍ਰਸਤਾਵਕ ਬਣਨ ਦਾ ਐਲਾਨ ਕੀਤਾ ਸੀ। ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਅੱਜ ਸਵੇਰੇ ਖੜਗੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਚੋਣ ਲੜਨ ਦੀ ਬੇਨਤੀ ਕੀਤੀ ਗਈ, ਜਿਸ ਸੰਬੰਧੀ ਖੜਗੇ ਨੇ ਹਾਮੀ ਭਰ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਖੜਗੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਅਤੇ ਪਾਰਟੀ ਦੇ ਇੱਕ ਵਿਅਕਤੀ ਇੱਕ ਅਹੁਦਾ ਨਿਯਮ ਤਹਿਤ ਇਹ ਕੁਰਸੀ ਦਿਗਵਿਜੇ ਸਿੰਘ ਕੋਲ ਜਾ ਸਕਦੀ ਹੈ। ਉਧਰ ਸ਼ਸ਼ੀ ਥਰੂਰ ਵੱਲੋਂ ਵੀ ਅੱਜ ਆਪਣੀ ਨਾਮਜ਼ਦਗੀ ਦਾਖਲ ਕੀਤੀ ਗਈ, ਪਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਖੜਗੇ ਦੇ ਸਮਰਥਨ 'ਚ ਆਪਣੀ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਥਰੂਰ ਨੇ ਕਿਹਾ ਕਿ ਉਹਨਾਂ ਨੂੰ ਸਿਰਫ 23 ਆਗੂਆਂ ਦੀ ਨਹੀਂ ਬਲਕਿ ਪਾਰਟੀ ਦੇ 9100 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੈ। ਥਰੂਰ ਨੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਅੱਜ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਧਰ G23 ਦੇ ਆਗੂ ਮਨੀਸ਼ ਤਿਵਾੜੀ ਨੇ ਸੰਕੇਤ ਦਿੱਤਾ ਹੈ ਕਿ ਇਸ ਸੰਬੰਧੀ ਆਮ ਸਹਿਮਤੀ ਬਣ ਸਕਦੀ ਹੈ ਕਿ ਸੋਨੀਆ ਗਾਂਧੀ ਤੋਂ ਬਾਅਦ ਪਾਰਟੀ ਦੇ ਸਿਖਰਲੇ ਅਹੁਦੇ ਤੇ ਕੌਣ ਕਾਬਜ਼ ਹੋਵੇਗਾ। ਤਿਵਾੜੀ ਨੇ ਕਿਹਾ ਕਿ ਖੜਗੇ ਪਾਰਟੀ ਵਿੱਚ ਸਭ ਤੋਂ ਤਜਰਬੇਕਾਰ ਆਗੂਆਂ 'ਚੋਂ ਇੱਕ ਹਨ। ਅਫਗਾਨਿਸਤਾਨ ਤੋਂ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਇੱਕ ਸਿੱਖਿਆ ਸੰਸਥਾ ਦੇ ਵਿੱਚ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ ਦੇ ਵਿੱਚ 19 ਲੋਕਾਂ ਦੀ ਮੌਤ ਹੋਈ ਹੈ ਤੇ ਮਰਨ ਵਾਲਿਆਂ ਦੇ ਵਿੱਚ ਬਹੁਤਾਤ ਵਿਦਿਆਰਥੀ ਨੇ ਤੇ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਵਿਦਿਆਰਥਣਾਂ ਦੀ ਮੌਤ ਹੋਈ ਆ। ਇਸ ਤੋਂ ਇਲਾਵਾ 27 ਲੋਕ ਇਸ ਬੰਬ ਧਮਾਕੇ ਦੇ ਵਿੱਚ ਜ਼ਖਮੀ ਹੋਏ ਨੇ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸਿੱਖਿਆ ਅਦਾਰੇ ਅੰਦਰ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ 19 ਲੋਕਾਂ ਦੀ ਮੌਤ ਹੋਈ ਅਤੇ 27 ਹੋਰ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਅਦਾਰੇ ਅੰਦਰ ਸਿੱਖਿਆ ਲੈਣ ਵਾਲੀਆਂ ਵਿਦਿਆਰਥਣਾਂ ਹਨ। ਇਹ ਧਮਾਕਾ ਹਜ਼ਾਰਾ ਭਾਈਚਾਰੇ ਦੇ ਇਲਾਕੇ ਵਿੱਚ ਕੀਤਾ ਗਿਆ ਹੈ। ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਦਸ਼ਤੀ ਬਾਰਚੀ ਇਲਾਕੇ ਵਿੱਚ ਅੱਜ ਸਵੇਰੇ ਇਹ ਧਮਾਕਾ ਹੋਇਆ। ਪੀੜਤਾਂ ਵਿੱਚ ਇਸ ਸਿੱਖਿਆ ਸੰਸਥਾ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਸ਼ਾਮਿਲ ਹਨ, ਜੋ ਕਿ ਇੱਥੇ ਯੂਨੀਵਰਸਿਟੀ ਦਾਖਲਾ ਪ੍ਰਕਿਰਿਆ ਦੀ ਤਿਆਰੀ ਕਰਨ ਲਈ ਆਉਂਦੇ ਹਨ। ਇਸ ਖੇਤਰ ਵਿੱਚ ਜ਼ਿਆਦਾਤਰ ਅਫਗਾਨਿਸਤਾਨੀ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜ਼ਦਰਾਨ ਨੇ ਦੱਸਿਆ ਕਿ ਫਿਦਾਇਨ ਨੇ ਕਾਜ ਹਾਇਰ ਐਜੂਕੇਸ਼ਨ ਸੈਂਟਰ ਵਿੱਚ ਵੜ ਕੇ ਧਮਾਕਾ ਕਰ ਦਿੱਤਾ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਅਗਲੇ ਹਫਤੇ ਸੋਮਵਾਰ ਨਵਾਂ ਬੁਲੇਟਿਨ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।